ਅਜੇ ਤਾਰੜ ਸਾਹਿਬ ਜਿਹੜਾ ਹੈ ਇਹ ਅਮਰੀਕਨ ਉੱਥੇ ਨੈਸ਼ਨਲ ਨੇ, ਮੁਸਲਿਮਸ ਫਾਰ ਟਰੰਪ ਦੇ ਫਾਊਂਡਰ ਨੇ। ਉਹਦੇ ਇਲਾਵਾ ਜਿਹੜਾ ਹੈ ਮੁਖਤਲਿਫ ਪੋਲੀਟੀਕਲ ਜਿਤਨੇ ਐਕਟੀਵਿਟੀਜ਼ ਨੇ ਉਹਦੇ ਵਿੱਚ ਵੀ ਸ਼ਾਮਿਲ ਰਹਿੰਦੇ ਨੇ, ਰਿਨਾਊਂਡ ਪਰਸਨ ਨੇ। ਤੇ ਨਾਲ ਇਹ ਵੀ ਹੈ ਕਿ ਮੈਂ ਤੁਹਾਨੂੰ ਇਹ ਵੀ ਦੱਸਦਾ ਜਾਵਾਂ ਕਿ ਤਾਲੁਕ ਜਿਹੜਾ ਪੰਜਾਬ ਦੇ ਮੰਡੀ ਬਾਉਦੀ ਨਾਲ। ਸਾਜਿਦ ਤਾਰੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਮੇਰੇ ਪ੍ਰੋਗਰਾਮ ਵਾਸਤੇ ਟਾਈਮ ਕੱਢਿਆ ਸਰ। ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਦੁਨੀਆ ਜਿਹੜਾ ਹੈ ਉਹ ਕਿਹਾ ਜਾ ਰਿਹਾ ਕਿ ਨਵੇਂ ਬਲੌਕਸ ਬਣ ਰਹੇ ਨੇ, ਜਿਹੜਾ ਹੈ ਪਾਕ ਅਮਰੀਕਾ ਤਾਲੁਕਾਤ ਨੂੰ ਵੀ ਬੜਾ ਡਿਸਕਸ ਕੀਤਾ ਜਾ ਰਿਹਾ ਦੁਨੀਆ। ਜ਼ਰਾ ਮੈਂ ਚਾਹੁੰਦਾ ਕਿ ਇਹ ਜਿਹੜੀ ਇੱਕ ਤਬਦੀਲੀ ਆਈ ਹੈ ਪਾਕ ਅਮਰੀਕਾ ਤਾਲੁਕਾਤ ਦੀ, ਸ਼ਾਰਟਲੀ ਥੋੜਾ ਉਹ ਦੱਸੋ, ਫਿਰ ਸਰ ਜਿਹੜਾ ਇਹ ਸਿਡਨੀ ਹਮਲਾ ਹੋਇਆ ਉਹਦੇ ਵੱਲ ਨਾਲ ਗੱਲ ਕਰਾਂਗੇ। ਸਰ ਸ਼ਾਹਿਦ ਸਾਹਿਬ ਬਿਸਮਿल्लाह, ਅੱਲਾਹ ਤਾਲਾ ਖੁਸ਼ ਰੱਖੇ। ਸਭ ਤੋਂ ਪਹਿਲੇ ਤਾਂ ਮੁਬਾਰਕਬਾਦ ਕਿ ਤੁਸੀਂ ਪੰਜਾਬੀ ਦਾ ਪ੍ਰੋਗਰਾਮ ਸ਼ੁਰੂ ਕੀਤਾ, ਮੇਰੇ ਵਾਸਤੇ ਬਹੁਤ ਖੁਸ਼ੀ ਵਾਲਾ ਗੱਲ ਹੈ। ਔਰ ਦੂਸਰਾ ਇਹ ਕਿ ਜਿਹੜੀ ਤੁਸੀਂ ਗੱਲ ਕੀਤੀ ਪਾਕ ਅਮਰੀਕਾ, ਇੱਕ ਤੇ ਮੈਂ ਇੱਥੇ ਐਜ਼ ਅ ਲਾਅ ਸਟੂਡੈਂਟ ਆਇਆ ਸਾਂ, ਮੈਂ ਇੱਥੋਂ ਲਾ ਕੀਤਾ, ਮੈਂ 3rd 4th ਜਨਰੇਸ਼ਨ, ਮੇਰਾ ਸਨ ਇਜ਼ ਮੇਰਾ ਮੁੰਡਾ ਜਿਹੜਾ ਉਹ ਵੀ ਇੱਥੇ ਵਕੀਲ ਹੈ, ਮੇਰੇ ਵਾਲਦ ਸਾਹਿਬ ਵਕੀਲ ਸਨ। ਔਰ ਮੈਂ ਸਮਝਣਾ ਕਿ ਵਾਹਿਦ ਸ਼ਾਹਿਦ ਸਾਹਿਬ ਪਾਕਿਸਤਾਨੀ ਹੈ ਜਿਹਦਾ 2016 ਤੋਂ ਡੋਨਾਲਡ ਟਰੰਪ ਸਾਹਿਬ ਦੇ ਨਾਲ ਮੁਸਲਸਲ ਟਰੈਵਲ ਵੀ ਕੀਤਾ, ਔਰ ਆਫੀਸ਼ੀਅਲੀ ਆਈ ਵਾਸ ਪਾਰਟ ਆਫ ਹਿਸ ਕੈਂਪੇਨ ਐਜ਼ ਐਨ ਐਡਵਾਈਜ਼ਰ ਐਜ਼ ਵੈਲ। ਅੱਛਾ, ਉਹਦੇ ਚ ਆ ਕੇ ਮੈਂ ਚੀਜ਼ਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੂਰੀ ਦੁਨੀਆ ਇਸ ਵੇਲੇ ਰੀਕੈਲੀਬ੍ਰੇਸ਼ਨ ਹੋ ਰਹੀ ਹੈ, ਨਵੇਂ ਬਲਾਕ ਬਣ ਰਹੇ ਨੇ, ਨਵੀਆਂ ਚੀਜ਼ਾਂ ਆ ਰਹੀਆਂ ਨੇ। ਡੋਨਾਲਡ ਟਰੰਪ ਸਾਹਿਬ ਇੱਕ ਟ੍ਰੈਡੀਸ਼ਨਲ ਸਦਰ ਨਹੀਂ ਨੇ, ਬਿਲਕੁਲ ਹੀ ਨਾਨ ਟ੍ਰੈਡੀਸ਼ਨਲ ਸਦਰ ਨੇ, ਔਰ ਬੜੇ ਟਫ ਫੈਸਲੇ ਕਰ ਰਹੇ ਨੇ। ਔਰ ਉਹਦੇ ਵਿੱਚ ਇੱਕ ਫੈਸਲਾ ਇਹ ਵੀ ਹੈ ਖਾਸ ਕਰ ਕਿ ਪਾਕਿਸਤਾਨ ਦੇ ਨਾਲ ਰਿਲੇਸ਼ਨਸ਼ਿਪ। ਮੈਨੂੰ ਕਈ ਵਾਰੀ ਇਹ ਸਵਾਲ ਕੀਤਾ ਜਾਂਦਾ ਕਿ ਕੀ ਵਜ੍ਹਾ ਹੈ ਕਿ ਡੋਨਾਲਡ ਟਰੰਪ ਸਾਹਿਬ ਦੀਆਂ ਇਤਨੀਆਂ ਮਿਹਰਬਾਨੀਆਂ ਪਾਕਿਸਤਾਨ ਦੇ ਨਾਲ, ਔਰ ਰਿਲੇਸ਼ਨਸ਼ਿਪ ਇਹਦਾ ਕੀ ਵਜ੍ਹਾ ਕੀ ਹੈ? ਉਹਦੀ ਇੱਕ ਤਾਰੀਖੀ ਵਜ੍ਹਾ ਹੈ ਕਿ ਜਦਣ ਵੀ ਰਿਪਬਲਿਕਨ ਸਦਰ ਹੁੰਦਾ ਵਾਈਟ ਹਾਊਸ ਦੇ ਵਿੱਚ, ਪਾਕਿਸਤਾਨ ਦੇ ਨਾਲ ਆਈਡੀਅਲ ਰਿਲੇਸ਼ਨਸ਼ਿਪ ਹੁੰਦੇ ਨੇ, ਕਿਉਂਕਿ ਆਰਮੀ ਸਟਰੋਂਗ, ਇਹਨਾਂ ਦਾ ਡਾਕਟਰ ਨੇ ਡੋਨਾਲਡ ਟਰੰਪ ਸਾਹਿਬ ਦਾ, ਅਚੀਵਿੰਗ ਪੀਸ ਥਰੂ ਸਟਰੈਂਥ। ਔਰ ਜਿਸ ਟਾਈਮ ਉਹਨੂੰ ਡਿਫਾਈਨ ਕੀਤਾ ਜਾਏ ਤੇ ਪੈਂਟਾਗਨ ਸਟਰੋਂਗ। ਮੈਂ ਅਰਜ਼ ਕਰਨਾ ਚਾਹਾਂਗਾ ਖਾਸ ਕਰਕੇ ਪਿਛਲੇ ਦੌਰ ਦੇ ਵਿੱਚ ਜਿਹੜਾ ਪਿਛਲਾ ਟਰੰਪ 1.0 ਸੀ, ਉਹਦੇ ਵਿੱਚ ਵੀ ਟਰੰਪ ਸਾਹਿਬ ਨੇ ਸਪੇਸ ਫੋਰਸ ਕ੍ਰੀਏਟ ਕੀਤੀ ਸੀ, ਔਰ ਆਪਣੀ ਕੰਪੇਨ 'ਚ ਮੁਸਲਸਲ ਜਿਹੜਾ ਵਿਡਰੋਲ ਸੀ 2021 ਦਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਅਫਗਾਨਿਸਤਾਨ ਦਾ, ਉਹਨੂੰ ਕ੍ਰਿਟਿਸਾਈਜ਼ ਕਰਦੇ ਸਨ। ਉਹਦੇ 'ਚ ਜਿਹੜੀਆਂ ਕਮੀਆਂ ਰਹਿ ਗਈਆਂ ਸਨ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਸਨ, ਔਰ ਉਹਦੀ ਵਜ੍ਹਾ ਤੋਂ ਹੀ ਅੱਜ ਪਾਕਿਸਤਾਨ ਦੇ ਨਾਲ ਇੱਕ ਨਵਾਂ ਰਿਲੇਸ਼ਨਸ਼ਿਪ, ਨਵੀਂ ਪਾਰਟਨਰਸ਼ਿਪ ਦਾ ਆਗਾਜ਼ ਹੋ ਰਿਹਾ। ਤੇ ਮੇਰਾ ਖਿਆਲ ਹੈ ਕਿ ਫਿਊਚਰ ਦੇ ਵਿੱਚ ਵੀ ਪਾਕਿਸਤਾਨ ਅਮਰੀਕਾ ਰਿਲੇਸ਼ਨਸ਼ਿਪ ਮਜ਼ੀਦ ਗਰੋ ਕਰਨਗੇ। ਤਾਰੜ ਸਾਹਿਬ, ਗੁਜ਼ਸ਼ਤਾ ਦਿਨ ਜਿਹੜਾ ਹੈ ਉਹ ਸਿਡਨੀ 'ਚ ਹਮਲਾ ਹੋਇਆ, ਬਰਾਊਨ ਯੂਨੀਵਰਸਿਟੀ ਉੱਥੇ ਵੀ ਹਮਲਾ ਹੋਇਆ। ਇਸ ਤੋਂ ਪਹਿਲਾਂ ਨੈਸ਼ਨਲ ਗਾਰਡਸ 'ਤੇ ਹਮਲਾ ਕੀਤਾ ਗਿਆ ਅਮਰੀਕਾ ਦੇ ਵਿੱਚ, ਤੇ ਉਹ ਜਿਹੜਾ ਹਮਲਾ ਕਰਨ ਵਾਲਾ ਸੀ ਉਹ ਅਫਗਾਨੀ ਸੀ। ਲੇਕਿਨ ਇਹਦੇ ਨਾਲ ਇੱਕ ਹੋਰ ਪਹਿਲੂ ਵੀ ਹੈ ਕਿ ਕੋਈ ਵੀ ਵਾਕਿਆ ਹੁੰਦਾ ਹੈ ਤੇ ਇਸਰਾਈਲੀ ਮੀਡੀਆ, ਭਾਰਤੀ ਮੀਡੀਆ, ਅਫਗਾਨ ਰਜੀਮ ਜਿਹੜਾ ਹੈ ਉਹ ਪ੍ਰੋਕਸੀ ਦੇ ਤੌਰ ਤੇ ਇਸਤੇਮਾਲ ਹੁੰਦਾ ਹੈ ਪਾਕਿਸਤਾਨ ਦੇ ਖਿਲਾਫ। ਅਫਗਾਨੀਆਂ ਦੇ ਟਵਿੱਟਰ ਅਕਾਊਂਟਸ ਤੋਂ ਜਾਂ ਬਾਕੀ ਸੋਸ਼ਲ ਮੀਡੀਆ ਪਾਕਿਸਤਾਨ ਦੇ ਖਿਲਾਫ ਪੂਰਾ ਪ੍ਰੋਪੇਗੈਂਡਾ ਹੁੰਦਾ ਹੈ। ਤੇ ਇਸ ਪ੍ਰੋਪੇਗੈਂਡੇ ਦੇ ਹਵਾਲੇ ਨਾਲ ਕੀ ਕਹੋਗੇ ਸਰ? ਸ਼ਾਇਦ ਸਾਹਿਬ, ਇੱਕ ਤੇ ਮੈਂ ਸਮਝਣਾ ਕਿ ਕਿਸੇ ਵੀ ਸਿਵਿਲੀਅਨ ਤੇ ਹਮਲਾ ਜਿਹੜਾ ਉਹਨੂੰ ਕੰਡੈਮ ਕਰਨਾ ਚਾਹੀਦਾ। ਇਨਸਾਨੀ ਜਾਨ ਬਹੁਤ ਕੀਮਤੀ ਜਾਨ ਹੁੰਦੀ। ਔਰ ਦੂਸਰਾ, ਇਸ ਵਕਤ ਅਗਰ ਸੋਚਿਆ ਜਾਏ ਤੇ ਇਸ ਵਕਤ ਜਿਹੜਾ ਐਂਟੀ ਪਾਕਿਸਤਾਨ ਵਾਰ ਹੋ ਰਹੀ ਉਹਨੂੰ ਵੀ ਕੰਡੈਮ ਕਰਨਾ ਚਾਹੀਦਾ। ਸਾਡੇ ਬਾਹਰ ਕੁਝ ਬੈਠੇ ਯੂਟਿਊਬਰ ਤੇ ਕੁਝ ਬਿਲਕੁਲ ਇਸ ਟਾਈਮ ਇੰਡੀਆ ਤੋਂ ਗਾਈਡਲਾਈਨਸ ਲੈ ਰਹੇ ਨੇ, ਔਰ ਕੋਈ ਗੱਲ ਹੁੰਦੀ ਉਹਨੂੰ ਫੜ ਕੇ, ਜਿਸ ਤਰ੍ਹਾਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਗਲੇ ਦਿਨ ਪੂਟਨ ਸਾਹਿਬ ਦੇ ਨਾਲ ਜਿਹੜਾ ਜਿਸ ਤਰੀਕੇ ਨਾਲ ਰਿਲੇਟ ਕਰ ਦਿੱਤਾ ਗਿਆ ਸੀ, ਕਾਬਲੇ ਅਫਸੋਸ ਹੈ, ਬਲਕਿ ਕੰਡੈਮ ਕਰਨਾ ਪਿਆ ਇੰਡੀਆ ਨੂੰ, ਆਰਟੀ ਇੰਡੀਆ ਨੂੰ ਕੰਡੈਮ ਕਰਨਾ ਪਿਆ ਉਸ ਚੀਜ਼ ਨੂੰ। ਲੇਕਿਨ ਅੱਜ ਜਿਹੜਾ ਵਾਕਿਆ ਬਾਂਡਾ ਬੀਚ ਤੇ ਹੋਇਆ, ਉਹਦੇ 'ਚ ਪਹਿਲੇ ਹੀ ਸਪੈਕੂਲੇਸ਼ਨ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਪਾਕਿਸਤਾਨੀ ਹੋਏਗਾ। ਲੇਕਿਨ ਇੱਕ ਚੀਜ਼ ਉਹਦੇ 'ਚੋਂ ਇੱਕ ਇਹ ਵੀ ਹੋਈ ਹੈ, ਤੁਹਾਨੂੰ ਪਤਾ ਬਾਹਰ ਜਿਸ ਟਾਈਮ ਅਸੀਂ ਰਹਿੰਦੇ ਹਾਂ, ਸਾਡੀ ਹਰ ਵਕਤ ਇਹ ਹੁੰਦਾ, ਕੋਈ ਵੀ ਹਾਦਸਾ ਹੁੰਦਾ ਸੀ ਦੁਆਵਾਂ ਕਰਦੇ ਰਹਿੰਦੇ ਹਾਂ ਯਾਰ ਕਿ ਪਾਕਿਸਤਾਨੀ ਕੋਈ ਨਾ ਹੋਏ, ਮੁਸਲਮਾਨ ਨਾ ਹੋਏ, ਕਿਉਂਕਿ ਸਾਡੀਆਂ ਜ਼ਿੰਦਗੀਆਂ ਤੋਂ ਤਾਂ ਇੱਕ ਡਾਇਰੈਕਟ ਅਸਰ ਹੁੰਦਾ ਉਹਦਾ। ਲੇਕਿਨ ਇਹਦੇ 'ਚ ਇੱਕ ਚੀਜ਼ ਹੈ, ਜੇ ਹੁਣੇ ਮੈਂ ਤੁਹਾਡੇ ਸੁਣਨੇ ਵੇਖਣ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਸ ਬੰਦੇ ਨੇ ਉੱਥੇ ਉਸ ਬੰਦੇ ਨੂੰ ਫੜ ਕੇ ਮਜ਼ੀਦ ਜਾਨੀ ਨੁਕਸਾਨ ਕਰਨ ਤੋਂ ਰੋਕਿਆ, ਉਹ ਵੀ ਮੁਸਲਮਾਨ ਹੈ। ਤੇ ਐਟਲੀਸਟ ਇੱਥੋਂ ਇਹ ਮੈਸੇਜ ਜਾਂਦਾ ਕਿ ਸਾਰੇ ਮੁਸਲਮਾਨ ਜਿਹੜੇ ਨੇ ਉਹ ਟੈਰਰਿਸਟ ਨਹੀਂ ਨੇ, ਸਾਰੇ ਮੁਸਲਮਾਨ ਜਿਹੜੇ ਨੇ ਉਹ ਦਹਿਸ਼ਤਗਰਦੀ ਨੂੰ ਸਪੋਰਟ ਨਹੀਂ ਕਰਦੇ। ਇਹ ਖਬਰ ਹੁਣੇ ਰੀਸੈਂਟਲੀ ਆਈ, ਲੇਕਿਨ ਮੈਂ ਸੀਰੀਅਸਲੀ ਕੰਡੈਮ ਕਰਾਂਗਾ ਬਰਾਊਨ ਯੂਨੀਵਰਸਿਟੀ ਦੇ ਵਿੱਚ ਜੋ ਹੋਇਆ ਉਹ। ਔਰ ਇੱਥੇ ਦੂਜਾ ਜਿਹੜਾ ਵਾਕਿਆ ਤੁਸੀਂ ਵਾਸ਼ਿੰਗਟਨ DC ਦੇ ਹਵਾਲੇ ਨਾਲ ਗੱਲ ਕਰ ਰਹੇ ਹੋ ਕਿ 2 ਬੰਦੇ ਜਿਹੜੇ ਨੇ ਫੌਜੀਆਂ ਨੂੰ ਹਮਲਾ ਕੀਤਾ ਗਿਆ ਸੀ, ਅਫਗਾਨੀ ਬੜੇ ਦੂਰੋਂ ਟਰੈਵਲ ਕਰਕੇ ਆਇਆ ਸੀ, ਉਹਨੂੰ ਇਸ ਟਾਈਮ ਵਾਸ਼ਿੰਗਟਨ DC ਬੜਾ ਸੀਰੀਅਸਲੀ ਨੋਟ ਕਰ ਰਿਹਾ। ਜਿਹੜਾ ਆਪਰੇਸ਼ਨ ਐਲਾਈਜ਼ ਵੈਲਕਮ ਸੀ, ਕਿਆ ਇੱਥੇ ਅਫਗਾਨੀ ਆ ਕੇ ਵਾਕਈ ਵੈਲਕਮ ਹੋਏ ਨੇ, ਇਹ ਇੰਟੀਗ੍ਰੇਟ ਕਰ ਰਹੇ ਨੇ? ਔਰ ਅਗਰ ਇੱਥੇ ਹੀ ਕਰ ਰਹੇ ਨੇ ਤੇ ਇਹਨਾਂ ਦੇ ਦੂਜੇ ਮੁਲਕਾਂ ਦੇ ਵਿੱਚ ਹਾਲਾਤ ਕੀ ਨੇ, ਇਹਨਾਂ ਦਾ ਯੂਰਪ ਦੇ ਵਿੱਚ ਕੀ ਇੰਪੈਕਟ ਹੈ, ਕੀ ਕੰਟਰੀਬਿਊਸ਼ਨ ਹੈ ਜਿੱਥੇ ਜਿੱਥੇ ਮਾਈਗ੍ਰੇਟ ਕਰਕੇ ਗਏ ਨੇ? ਇੱਕ ਬਹੁਤ ਵੱਡਾ ਸਬਜੈਕਟ ਹੈ ਇਸ ਵਕਤ। ਅਗਰ ਵੇਖਿਆ ਜਾਏ ਤਾਂ ਅਫਗਾਨੀਆਂ ਵਾਸਤੇ ਪੂਰੀ ਦੁਨੀਆ ਤੰਗ ਹੁੰਦੀ ਨਜ਼ਰ ਆ ਰਹੀ ਹੈ।
ਇਹਨਾਂ ਨੂੰ ਮਿਡਲ ਈਸਟ ਵੀ ਲੋਕ ਬੇਜ਼ਾਰ ਨੇ ਇਹਨਾਂ ਤੋਂ ਸਕੈਂਡੀਨੇਵੀਅਨ ਕੰਟਰੀ ਇਹਨਾਂ ਤੋਂ ਔਖੇ ਹੋ ਚੁੱਕੇ ਨੇ, ਇਹਨਾਂ ਤੋਂ ਯੂਰਪ ਤੰਗ ਹੋਇਆ ਪਿਆ ਜਿੱਥੇ ਜਾਂਦੇ ਨੇ। ਔਰ ਉਹ ਆਪਣੀ ਅਸਲੀਅਤ, ਔਰ ਇੱਥੇ ਮੈਂ ਬਿਲਖਸੂਸ ਸ਼ਾਇਦ ਸਾਹਿਬ ਇੱਕ ਚੀਜ਼ ਅਰਜ਼ ਕਰਨਾ ਚਾਹਾਂਗਾ, ਦੁਨੀਆ ਇਸ ਵੇਲੇ ਵੇਖ ਰਹੀ ਹੈ ਤੇ ਕਿ 40 ਸਾਲ ਪਾਕਿਸਤਾਨ ਇਹਨਾਂ ਨੂੰ ਦੁੱਧ ਪਿਆਂਦਾ ਰਿਹਾ ਔਰ ਉਹਦਾ ਉਹਨਾਂ ਨੇ ਰਿਜ਼ਲਟ ਕੀ ਕੱਢਿਆ। ਮੌਲਾਨਾ ਮੁੱਤਕੀ ਸਾਹਿਬ ਅੱਜ ਭਾਰਤ ਦੀ ਜ਼ਬਾਨ ਬੋਲ ਰਹੇ ਨੇ, ਜਿਹੜੇ ਕਿ ਸਾਰੀ ਜ਼ਿੰਦਗੀ ਪਾਕਿਸਤਾਨ ਕਰਾਚੀ ਰਹੇ ਨੇ। ਇਸ ਟਾਈਮ ਮੁੱਲਾ ਉਮਰ ਦੇ ਜਿਹੜੇ ਲੜਕੇ ਨੇ, ਮੁੱਲਾ ਯਾਕੂਬ, ਉਹ ਵੀ ਭਾਰਤ ਦੀ ਜ਼ਬਾਨ ਬੋਲ ਰਹੇ ਨੇ, ਜਿਹੜੇ ਸਾਰੀ ਜ਼ਿੰਦਗੀ ਪਾਕਿਸਤਾਨ ਦੇ ਮਦਰਸਿਆਂ 'ਚ ਪੜ੍ਹਦੇ ਰਹੇ ਨੇ, ਪਾਕਿਸਤਾਨ ਦਾ ਦੁੱਧ ਪੀਂਦੇ ਰਹੇ ਨੇ, ਔਰ ਅੱਜ ਕਿਹੜੀ ਸਾਈਡ ਦੇ ਕਿਹਨਾਂ ਨਾਲ ਖਲੋਤੇ ਨੇ। ਮੈਂ ਅਰਜ਼ ਇਹ ਕਰਨਾ ਚਾਹਾਂਗਾ ਕਿ ਇਸ ਵਕਤ ਅਫਸੋਸ ਨਾਲ ਕਿ ਮੁਸਲਸਲ ਪਾਕਿਸਤਾਨ ਦੇ ਅੰਦਰ ਜਿਹੜੇ ਦਹਿਸ਼ਤਗਰਦੀ ਹੋ ਰਹੀ ਹੈ, ਚਾਹੇ ਉਹ BLA ਕਰੇ, ਚਾਹੇ TTP ਕਰੇ, ਇਹ ਇੱਕ ਭਾਰਤ ਦੀਆਂ ਪ੍ਰਾਕਸਿਸ ਬਣ ਚੁੱਕੇ ਨੇ। ਇਹ ਅਫਸੋਸਨਾਕ ਗੱਲ ਹੈ, ਬਹੁਤ ਅਫਸੋਸਨਾਕ ਗੱਲ ਹੈ। ਤਾਰੜ ਸਾਹਿਬ, ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਅਮਰੀਕਨ ਤੁਲਸੀ ਗਬਾਰਡ ਸਾਹਿਬ ਦਾ ਮੈਂ ਜ਼ਿਕਰ ਕਰ ਰਿਹਾ ਸਾਂ ਆਪਣੇ ਇੰਟਰੋ ਦੇ ਵਿੱਚ। ਉਹਨਾਂ ਦਾ ਇਹ ਕਹਿਣਾ ਸੀ ਕਿ 2000 ਦੇ ਕਰੀਬ ਐਸੇ ਅਫਗਾਨੀ ਨੇ ਜਿਨ੍ਹਾਂ ਦਾ ਤਾਲੁਕ ਵੀ ਹੈ, ਉਹ ਮੁਖਤਲਿਫ ਜਿਹੜਾ ਹੈ ਤਨਜ਼ੀਮਾਂ ਨਾਲ ਵੀ ਰਾਬਤੇ 'ਚ ਨੇ, ਅਤੇ ਉਹਦੇ ਨਾਲ ਜਿਹੜਾ ਹੈ ਉਹਨਾਂ 'ਚ ਕੁਝ ਲੋਕ ਇਹ ਜਿਹੇ ਵੀ ਸ਼ਾਮਿਲ ਨੇ ਜਿਹੜੇ ਹੁਣ ਵੀ ਹਮਲਾ ਕਰ ਸਕਦੇ ਨੇ ਜਾਂ ਹਮਲਾ ਕਰਨ ਦੀ ਮਨਸੂਬਾਬੰਦੀ ਕਰ ਰਹੇ ਨੇ। ਇਸ ਤਰ੍ਹਾਂ ਦੇ ਜਿਹੜਾ ਹੈ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ। ਇਹ ਦੱਸੋ ਸਰ ਕਿ ਇਹ ਸਾਰਾ ਮਾਮਲਾ ਚੱਲ ਰਿਹਾ ਹੈ ਮੁਖਤਲਿਫ ਮਮਾਲਿਕ ਵਿੱਚ ਜਿਹੜਾ ਹੈ ਉਹ ਕੋਈ ਕਾਰਵਾਈ ਹੁੰਦੀ ਹੈ ਤੇ ਵਿੱਚ ਅਫਗਾਨੀ ਜਿਹੜਾ ਹੈ ਕੋਈ ਨੈਸ਼ਨਲ ਮੁਲਵਿਸ ਹੁੰਦਾ ਹੈ, ਇਸ ਹਵਾਲੇ ਨਾਲ ਸਰ ਕੀ ਕਹੋਗੇ? ਡੋਨਾਲਡ ਟਰੰਪ ਸਾਹਿਬ ਮੁਸਲਸਲ ਕੰਡੈਮ ਕਰਦੇ ਸਨ ਇਸ ਚੀਜ਼ ਨੂੰ ਕਿ ਬਾਈਡਨ ਪੀਰੀਅਡ ਦੇ ਵਿੱਚ ਜਿਹੜਾ ਆਪਰੇਸ਼ਨ ਐਲਾਈਜ਼ ਫਰੀडम ਸੀ, ਉਹਦੇ ਤਹਿਤ ਕੁਝ 76-77 ਹਜ਼ਾਰ ਅਫਗਾਨੀ ਇੱਥੇ ਲਿਆਇਆ ਗਿਆ ਔਰ ਕੋਈ ਵੈਟਿੰਗ ਪ੍ਰੋਸੈਸ ਪ੍ਰੋਪਰਲੀ ਨਹੀਂ ਹੋਇਆ ਉਹਨਾਂ ਨੂੰ ਇੱਥੇ ਲਿਆਉਣ ਲੱਗਿਆ। ਤੁਸੀਂ ਵਾਕਿਆਤ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇਗਾ, ਜਿਹੜਾ ਕਾਬਲ 에ਅਰਪੋਰਟ ਤੇ ਅਫਗਾਨੀ ਖਲੋਤਿਆ ਹੁੰਦਾ ਸੀ, ਫੜ ਕੇ ਉਹਨੂੰ ਜਹਾਜ਼ 'ਚ ਪਾਉਂਦੇ ਸਨ, ਇੱਥੇ ਲੈ ਆਉਂਦੇ ਸਨ, ਔਰ ਉਹਨਾਂ ਨੇ ਇੱਥੇ ਐਸੇ ਆ ਕੇ ਆਪਣੇ ਰੰਗ ਵਿਖਾਏ ਨੇ ਕਿ ਤੌਬਾ ਤੌਬਾ ਹੋ ਰਹੀ ਹੈ। ਇਸ ਵਕਤ ਜਿਹੜੀ ਤੁਲਸੀ ਗੈਬਟ ਜਿਹੜੀ ਕਿ NSA ਨੇ ਅਮਰੀਕਾ ਦੇ, ਉਹਨਾਂ ਨੇ ਕਿਹਾ 2000 ਅਫਗਾਨੀ ਐਸੇ ਸਨ ਜਿਹੜੇ ਮੁਸਲਸਲ ਦਹਿਸ਼ਤਗਰਦਾਂ ਦੇ ਨਾਲ ਰਾਬਤੇ 'ਚ ਨੇ। ਇਸ ਤੋਂ ਬਾਅਦ 6 ਅਫਗਾਨੀ, ਉਹਨਾਂ 'ਚੋਂ ਬਿਲਖਸੂਸ ਇੱਕ ਵਰਜੀਨੀਆ 에ਅਰਪੋਰਟ ਤੋਂ ਫੜਿਆ ਗਿਆ ਸੀ, ਜਿਹਦੇ ਤੇ ਉਹਦੇ ਤੇ ਐਲੀਗੇਸ਼ਨ ਹੀ ਇਹ ਸਨ ਕਿ ਉਹਦਾ ਵਾਲਦ ਅਫਗਾਨਿਸਤਾਨ ਦੇ ਵਿੱਚ ਦਾਇਸ਼ ਦੇ ਨਾਲ ਕੰਮ ਕਰ ਰਿਹਾ ਸੀ ਦਹਿਸ਼ਤਗਰਦੀ 'ਚ, ਔਰ ਉਹ ਮੁਸਲਸਲ ਉਹਨੂੰ ਅਸਲਾ ਸਪਲਾਈ ਕਰਦਾ ਰਿਹਾ। ਤਾਂ ਦਰ ਹਕੀਕਤ ਅੱਜ ਟਾਈਮ ਆ ਚੁੱਕਿਆ ਹੈ ਕਿ ਡੋਨਾਲਡ ਟਰੰਪ ਸਾਹਿਬ ਰਿਵਾਈਜ਼ ਕਰ ਰਹੇ ਨੇ। ਇਸ ਵਕਤ ਜਿਨ੍ਹਾਂ ਨੂੰ ਸਿਟੀਜ਼ਨਸ਼ਿਪਾਂ ਦੇਣੀਆਂ ਸਨ ਇੱਥੇ, ਉਹਨਾਂ ਨੇ ਹਾਲਟ ਤੇ ਪਾ ਦਿੱਤੀਆਂ ਨੇ, ਉਹਨਾਂ ਦੇ ਸਟੇਟਸ ਰੀਵਿਜ਼ਿਟ ਕੀਤੇ ਜਾ ਰਹੇ ਨੇ। ਇਸ ਟਾਈਮ ਦੁਨੀਆ ਬੇਜ਼ਾਰ ਹੈ, ਔਰ ਮੈਂ ਅਰਜ਼ ਕਰਨਾ ਚਾਹਾਂਗਾ ਸਿਰਫ ਅਮਰੀਕਾ ਨਹੀਂ ਔਖਾ, ਇਸ ਵਿੱਚ ਚਾਈਨਾ ਵੀ ਔਖਾ। ਇਹਨਾਂ ਨੇ 5 ਬੰਦੇ ਨੇ ਤਾਜਿਕਿਸਤਾਨ ਦੇ ਵਿੱਚ ਮਾਰ ਦਿੱਤੇ ਨੇ, ਜਿਹੜੇ ਉੱਥੇ ਜਿਹੜੇ ਚਾਈਨੀਜ਼ ਸਿਟੀਜ਼ਨ ਸਨ ਔਰ ਉੱਥੇ ਮਾਈਨਿੰਗ ਦੇ ਕੰਮ ਕਰ ਰਹੇ ਸਨ। ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਓਰੀਜਨਲੀ ਤਾਲਿਬਾਨ ਹੈ ਇੱਕ ਤੇ ਡਿਫੈਕਟੋ ਗਵਰਨਮੈਂਟ ਹੈ, ਔਰ ਦੂਸਰੀ ਗੱਲ ਹੈ ਕਿ ਇਹ ਗਰੁੱਪਸ ਨੇ, ਚਾਹੇ ਕੰਧਾਰੀ ਗਰੁੱਪ ਹੈ, ਕਾਬਲੀ ਗਰੁੱਪ ਹੈ, ਚਾਹੇ ਇਹ ਹਕਾਨੀ ਗਰੁੱਪ ਹੈ, ਇਹ ਮੁਖਤਲਿਫ ਗਰੁੱਪ ਨੇ ਔਰ ਇਹ ਪੈਸੇ ਵਾਸਤੇ ਇਕੱਠੇ ਹੋਏ ਨੇ। ਇਹਨਾਂ ਦੀ ਜਿਹੜਾ ਮੁਲਕ ਇਹਨਾਂ ਦੀ ਚੰਗੀ ਬੋਲੀ ਲਾਉਂਦਾ ਉਹਨਾਂ ਨਾਲ ਟੁਰ ਪੈਂਦੇ ਨੇ, ਔਰ ਇਸ ਟਾਈਮ ਇਹਨਾਂ ਦੀ ਬੋਲੀ ਚੰਗੀ ਲੱਗ ਰਹੀ ਹੈ ਭਾਰਤ ਤੋਂ।